दर्शक ब्रेक तो बाद तुहाडा भरपूर स्वागत है। हुण आपां अज दा विचार गुरबाणी विचार तुहाडे नाल डिस्कस करन जा रहे हैं। असीं चाहांगे कि तुसीं साडे नाल इसे तरह ही बने रहना। देखण सुणन लई तुहाडा सब दा बहुत बहुत शुक्रिया जी। डॉक्टर साहब की कहना चाहोगे? देखो बहुत वार ਜਿਹੜੀ ਸਾਡੇ ਮਨ ਦੀ ਅਵਸਥਾ ਹੁੰਦੀ ਹੈ, ਜੋ ਸਾਡੇ ਮਨ ਦੇ ਅੰਦਰ ਚੱਲ ਰਿਹਾ ਹੁੰਦਾ ਹੈ ਤੇ ਜੋ ਬਾਹਰ ਚੱਲ ਰਿਹਾ ਹੈ ਉਸ ਦਾ ਅਸਰ ਸਾਡਾ ਮਨ ਹੀ ਨਹੀਂ ਕਬੂਲ ਰਿਹਾ ਹੁੰਦਾ। ਬਹੁਤ ਵਾਰ ਅਸੀਂ ਆਪਣੇ ਮਨ ਦੇ ਅਸਰ ਦੇ ਥੱਲੇ ਹੀ ਬਾਹਰ 'ਚ ਜੋ ਚੱਲ ਰਿਹਾ ਉਹਨੂੰ ਵੀ ਇੰਟਰਪ੍ਰੀਟ ਕਰ ਰਹੇ ਹੁੰਦੇ। ਹੁਣ ਇਸ ਦਾ ਤੁਸੀਂ ਜਿੰਨੇ ਮਰਜ਼ੀ ਕਿਸੇ ਖੁਸ਼ੀ ਦੇ ਮੌਕੇ ਤੇ ਨਾਚ ਗਾਣੇ ਵਾਜੇ ਗਾਜੇ ਇੱਧਰ ਉੱਧਰ ਚੱਲ ਰਿਹਾ, ਜੇ ਤੁਹਾਡੇ ਅੰਦਰ ਉਦਾਸੀ ਹੈ, ਤੁਹਾਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਹੁੰਦਾ, ਤੁਹਾਨੂੰ ਉਹ ਸ਼ੋਰ ਸ਼ਰਾਬਾ ਲੱਗਦਾ ਔਰ ਤੁਸੀਂ ਉਸ ਤੋਂ ਦੂਰ ਚਲੇ ਜਾਣਾ ਚਾਹੁੰਦੇ ਹੋ। ਜੀ ਇਸੇ ਤਰ੍ਹਾਂ ਜੇ ਤੁਹਾਡੇ ਅੰਦਰ ਰੱਬ ਦਾ ਨਾਮ ਹੈ, ਰੱਬ ਦੀ ਯਾਦ ਹੈ, ਤੇ ਜਿਹੜੀ ਆਵਾਜ਼ ਵੀ ਤੁਹਾਨੂੰ ਸੁਣ ਰਹੀ ਹੈ, ਜੇ ਪਾਣੀ ਦੇ ਕੰਢੇ ਤੁਸੀਂ ਬੈਠੇ ਹੋ, ਕਲ ਦੀ ਆਵਾਜ਼ ਹੈ ਤੇ ਤੁਹਾਨੂੰ ਲੱਗੇਗਾ ਕਿ ਪਾਣੀ ਵੀ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਜਾਂ ਰੱਬ ਰੱਬ ਕਹਿ ਰਿਹਾ। ਜਦੋਂ ਕੋਈ ਪੰਛੀ ਬੋਲਦਾ ਹੈ, ਪੰਛੀ ਦੀ ਮਿੱਠੀ ਆਵਾਜ਼ ਨਿਕਲਦੀ ਹੈ, ਤੇ ਜੇ ਤੁਹਾਡੇ ਅੰਦਰ ਰੱਬ ਦੀ ਇਬਾਦਤ ਹੈ, ਤੁਹਾਨੂੰ ਲੱਗਦਾ ਵੀ ਇਹ ਵੀ ਰੱਬ ਰੱਬ ਕਹਿ ਰਹੇ ਨੇ। ਜੇ ਤੁਸੀਂ ਤਾਰਿਆਂ ਵੱਲ ਟਿਮ ਕਰਦਿਆਂ ਨੂੰ ਦੇਖਦੇ ਹੋ ਤਾਂ ਤੁਹਾਨੂੰ ਤਾਰੇ ਵੀ ਰੱਬ ਨੂੰ ਯਾਦ ਕਰਦੇ ਨਜ਼ਰ ਆ ਰਹੇ ਨੇ। ਔਰ ਤੁਹਾਨੂੰ ਜਦੋਂ ਗੁਰੂ ਨਾਨਕ ਸਾਹਿਬ ਨੇ ਜਿਹੜਾ ਜਿਹਨੂੰ ਟੈਗੋਰ ਨੇ ਇਹ ਕਿਹਾ ਕਿ ਵੀ ਇਹ ਕੁੱਲ ਮਨੁੱਖਤਾ ਦਾ ਗੀਤ ਹੈ, ਇਹ ਸਿਰਫ ਇੱਕ ਕਬੀਲੇ ਜਾਂ ਇੱਕ ਨੇਸ਼ਨ ਦਾ ਨਹੀਂ ਹੈ, ਉਹ ਸੀ ਗगन में थाल रव चंद दीपक बने तारका मंडल जनक मोती धूप मले आण लो पवन चवरो करे सगल बन राय फुलंत ज्योति कैसी आरती होए भव खंडना तेरी आरती। कि हुण गुरु नानक साहब बाहर खलो के एक पासे मंदिर च पंडित है, थाली दे विच उहने दीवे पाए हुए ने, पत्थर दी मूर्ति है, उहदे अगे घुमा रहा आरती कर रहा है, ਤੇ ਗੁਰੂ ਸਾਹਿਬ ਨਿਕਲ ਕੇ ਬਾਹਰ ਆ ਜਾਂਦੇ ਨੇ, ਮਰਦਾਨੇ ਨੂੰ ਕਹਿੰਦੇ ਨੇ ਭਾਈ ਮਰਦਾਨਾ ਵਜਾ ਰਬਾਬ, ਤੇ ਰਬਾਬ ਤੇ ਸ਼ਬਦ ਆ ਰਿਹਾ ਕਿ ਵੀ ਰੱਬ ਦੀ ਆਰਤੀ ਉਹ ਤਾਂ ਹੋ ਹੀ ਰਹੀ ਹੈ। ਗगन में थाल, ਇਹ ਜਿਹੜਾ ਪੰਡਤ ਦੇ ਹੱਥ ਥਾਲ ਹੈ, ਇਹ ਤਾਂ ਇੱਕ ਛੋਟਾ ਜਿਹਾ ਥਾਲ ਹੈ, ਦੇਖੋ ਕਿੰਨਾ ਵੱਡਾ ਥਾਲ ਹੈ ਉੱਤੇ ਅਸਮਾਨ ਦਾ। ਰਵ ਚੰਦ ਦੀਪਕ ਬਣੇ, ਇਹਨੇ ਦੀਵੇ ਵਾਲੇ ਹੋਏ ਨੇ, ਇਹ ਸੂਰਜ ਔਰ ਚੰਦਰਮਾ ਉਹ ਦੋ ਦੀਵੇ ਨੇ। ਤਾਰਕਾ ਮੰਡਲ ਜਨਕ ਮੋਤੀ, ਕਿ ਜਿਹੜੇ ਤਾਰੇ ਨੇ ਸਾਰੇ ਉਹ ਉਸ ਦੇ ਵਿੱਚ ਜੜੇ ਹੋਏ ਮੋਤੀ ਨੇ। ਔਰ ਧੂਪ ਮਲੇ ਆਣ ਲੋ, ਕਿ ਵੀ ਇਹ ਧੂਪ ਬਲ ਰਿਹਾ ਖੁਸ਼ਬੂ ਦੇ ਲਈ, ਤੇ ਮਲਿਆਚਲ ਪਰਵਤ ਜਿੱਥੋਂ ਹਵਾ ਜਦੋਂ ਨਿਕਲਦੀ ਹੈ, ਚੰਦਨ ਦੇ ਦਰਖਤ ਨੇ, ਉਹ ਸਾਰੀ ਹਵਾ ਹੀ ਖੁਸ਼ਬੋਈ ਹੁੰਦੀ ਹੈ, ਕਿ ਵੀ ਇਹ ਸਾਰੀ ਖੁਸ਼ਬੋਈ ਹਵਾ ਮਲਿਆਚਲ ਪਰਵਤ ਦੀ ਉਹ ਧੂਪ ਤੋਂ ਖਰਿਆ ਮਾਨੋ। ਧੂਪ ਮਲੇ ਆਣ ਲੋ ਪਵਨ ਚਵਰੋ ਕਰੇ, ਪਿੱਛੇ ਚੌਰ ਹੋ ਰਿਹਾ ਹੁੰਦਾ ਕਿ ਵੀ ਇਹ ਹਵਾ ਕਰ ਰਹੀ। ਸਗਲ ਬਨ ਰਾਏ ਫੁਲੰਤ ਜੋਤੀ, ਸਾਰੀ ਵੈਜੀਟੇਸ਼ਨ ਜੰਗਲ ਜਿੰਨੇ ਨੇ ਜਿਹੜੇ ਫੁੱਲ ਸੁੱਟ ਰਹੇ ਨੇ। ਹੁਣ ਇਹ ਹੈ ਜਦੋਂ ਤੁਹਾਡੇ ਵਿਜ਼ਨ ਦੇ ਅੰਦਰ ਰੱਬ ਹੈ, ਤੁਸੀਂ ਹਰ ਚੀਜ਼ ਚੋਂ ਦੇਖ ਰਹੇ ਹੋ ਕਿ ਰੱਬ ਦੀ ਇੰਟਰਪ੍ਰੀਟੇਸ਼ਨ। ਅੱਜ ਕਿਉਂਕਿ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਅਸੀਂ 12 ਤੇ ਵਧੇਕ ਸ਼ਲੋਕ ਪੜ੍ਹਦੇ, ਔਰ ਦੋ ਸ਼ਲੋਕ ਅੱਜ ਅਸੀਂ ਵਿਚਾਰ ਲਈ ਚੁਣੇ ਨੇ, 62 ਔਰ 63। ਪਹਿਲਾ ਛੋਟਾ ਲੇਕਿਨ ਇਸ ਦੇ ਵਿੱਚ ਮਨੁੱਖ ਨੂੰ ਤਾਕੀਦ ਹੈ। ਔਰ ਅੱਜ ਅਸੀਂ ਜਦੋਂ ਟਾਈਮ ਇੱਕ ਲਫ਼ਜ਼ ਆ ਗਿਆ ਅੰਗਰੇਜ਼ੀ ਦਾ, ਤੇ ਉਹਦਾ ਅਸੀਂ ਉਰਦੂ ਦੇ ਵਿੱਚ ਟ੍ਰਾਂਸਲੇਸ਼ਨ ਵਕਤ ਕਰ ਦਿੱਤਾ ਹੈ, ਜਾਂ ਹਿੰਦੀ 'ਚ ਪੰਜਾਬੀ 'ਚ ਅਸੀਂ ਵੇਲਾ ਕਹਿ ਦਿੰਦੇ ਹਾਂ ਜੀ। ਕੀ ਵਕਤ ਹੋਇਆ ਤੇ ਟਾਈਮ ਨਾ ਵੀ ਕੀ ਟਾਈਮ ਹੋਇਆ ਜਾਂ ਕੀ ਟਾਈਮ ਹੋਇਆ। ਲੇਕਿਨ ਜੇ ਅਸੀਂ ਪੰਜਾਬੀ ਜ਼ਬਾਨ 'ਚ ਦੇਖੀਏ ਤੇ ਜਿਹੜੇ ਈਵਨ ਦਿਨ ਦੇ ਸ਼ਾਮ ਦੇ ਹਰ ਇੱਕ ਦੇ ਲਈ ਇੱਕ ਨਵਾਂ ਲਫ਼ਜ਼ ਸੀ। ਬਿਲਕੁਲ ਸਵੇਰ ਦੇ ਲਈ ਅੰਮ੍ਰਿਤ ਵੇਲਾ ਤਾਂ ਚਲੋ ਰੂਹਾਨੀਅਤ ਦਾ ਲਫ਼ਜ਼ ਯੂਜ਼ ਕੀਤਾ ਗਿਆ, ਛਾ ਵੇਲਾ ਵੀ ਸੀ। ਫਿਰ ਤੁਸੀਂ ਉਸ ਨੂੰ ਦੇਖਦੇ ਹੋ ਕਿ ਦੁਪਹਿਰ ਹੈ, ਸਿਖਰ ਦੁਪਹਿਰ ਹੈ, ਇਹ ਵੀ ਪਤਾ ਹੈ ਦੋ ਪਹਿਰ ਹੈ ਕਿ ਦੋ ਪਹਿਰ ਗੁਜ਼ਰ ਗਏ ਤੇ ਉਹ ਟੌਪ ਦੇ ਉੱਤੇ ਹੈ। ਫਿਰ ਸੰਝ ਦਾ ਵੇਲਾ, ਫਿਰ ਜਦੋਂ ਅਸੀਂ ਕਹਿੰਦੇ ਹਾਂ ਕਿ ਜਦੋਂ ਸੂਰਜ ਔਰ ਹਨੇਰਾ ਔਰ ਦੂਸਰਾ ਉਹਨੂੰ ਦੁਮੇਲ ਵੀ ਕਹਿੰਦੇ ਸੀ, ਤਰਕਾਲਾਂ ਵੀ ਕਹਿੰਦੇ ਸੀ, ਵੀ ਜਦੋਂ ਤਿੰਨ ਕਾਲ ਆ ਕੇ ਰੁਕ ਜਾਂਦੇ ਨੇ। ਹਾਂ ਲੋਡਾ ਵੇਲਾ ਵੀ ਕਹਿੰਦੇ ਸੀ। ਫਿਰ ਸੰਝ ਵੀ ਕਹਿੰਦੇ ਸੀ, ਸੰਝ ਦਾ ਵੇਲਾ। ਫਿਰ ਜ਼ਾਹਰ ਹੈ ਤਰਕਾਲਾਂ ਤੇ ਰਾਤ ਕਿੰਨੇ ਉਸ ਜਿਹੜੇ ਦਿਨ ਦੀ ਡਿਵੀਜ਼ਨ ਹੈ ਉਹਨੂੰ ਵੀ ਵੰਡਿਆ ਹੋਇਆ ਸੀ। ਔਰ ਇੱਕ ਪੁਰਾਤਨ ਪੰਜਾਬੀ ਦੇ ਵਿੱਚ ਲਫ਼ਜ਼ ਜਿਹੜਾ ਅੰਮ੍ਰਿਤ ਵੇਲੇ ਦੇ ਲਈ ਅਖੀਰਲਾ ਪਹਿਰ ਜਿਹੜਾ ਹੈ ਉਸ ਦੇ ਲਈ ਉਹ ਝਾਲਾਂਗੇ ਲਫ਼ਜ਼ ਹੈ, ਗੁਰਬਾਣੀ 'ਚ ਆਇਆ ਝਾਲਾਂਗੇ ਉਠ ਨਾਮ ਜਪ।
ਜੀ ਦਿਨ ਬਾਸਰ ਆ ਰਾਤ, ਇਹ ਗੁਰਬਾਣੀ ਦੀ ਤੁਕ ਹੈ ਕਿ ਸਵੇਰੇ ਉੱਠ ਕੇ ਵਾਹਿਗੁਰੂ ਦਾ ਰੱਬ ਨੂੰ ਯਾਦ ਕਰ। ਜੀ। ਬਾਸਰ ਰਾਤ ਨੂੰ ਦਿਨ ਨੂੰ ਕਹਿੰਦੇ ਨੇ ਨਿਸ਼ਾ ਜਿਹਦੇ ਤੋਂ ਬਣਦਾ ਹੈ ਸ਼ਬਦ, ਰਾਤ ਨੂੰ ਕਹਿੰਦੇ ਨੇ ਵੀ ਦਿਨ ਰਾਤ ਉਹਨੂੰ ਯਾਦ ਕਰ। ਤੇ ਇਹ ਪਹਿਲਾ ਸ਼ਲੋਕ ਹੈ, ਵੱਡੜਾ ਝਾਲ ਝਲੁੰਬਲ ਹੈ। ਹੁਣ ਝਲੁੰਬਲਾ ਕੀ ਹੈ? ਜਦੋਂ ਅਜੇ ਸੂਰਜ ਚੜਿਆ ਨਹੀਂ ਔਰ ਰਾਤ ਪੂਰੀ ਗਈ ਨਹੀਂ ਤੇ ਜਿਹੜਾ ਵਕਤ ਹੁੰਦਾ ਉਹਨੂੰ ਕਹਿੰਦੇ ਸੀ ਕੁਸਮੁਸਾ, ਜੀ ਕਿ ਇਹ ਕੁਸਮੁਸ ਹੈ, ਵੀ ਥੋੜਾ ਜਿਹਾ ਹਨੇਰਾ ਹੈ ਤੇ ਥੋੜਾ ਜਿਹਾ ਲੱਗ ਰਿਹਾ ਹੈ ਕਿ ਵੀ ਚੜ੍ਹਨ ਵਾਲਾ ਹੈ। ਤਾਂ ਉਹਨੂੰ ਗੁਰੂ ਸਾਹਿਬ ਫਰਮਾਉਂਦੇ ਨੇ, ਵੱਡੜਾ ਝਾਲ, ਬਹੁਤ ਸਵੇਰੇ ਅੰਮ੍ਰਿਤ ਵੇਲੇ ਜਦੋਂ ਝਲੁੰਬਲ ਹੈ, ਜਦੋਂ ਕੁਸਮੁਸ ਹੈ, ਨਾਵੜਾ ਲਈਏ ਕਿਹਦਾ ਨਾਂ ਲਈਏ? ਜੀ ਤੇ ਫਿਰ ਇਹ ਸਵਾਲ ਹੈ, ਉਹਦਾ ਜਵਾਬ ਹੈ, ਨਾਉ ਲਈਏ ਪਰਮੇਸ਼ਰ ਹੈ, ਭੰਨਣ ਘੜਨ ਸਮਰੱਥ। ਕਿ ਉਸ ਵਾਹਿਗੁਰੂ ਦਾ ਨਾਮ ਲਈਏ ਜਿਹੜਾ ਘੜਦਾ ਵੀ ਹੈ ਤੇ ਭੰਨਦਾ ਵੀ ਹੈ, ਬਣਾਉਂਦਾ ਵੀ ਹੈ ਤੇ ਮੁਕਾਉਂਦਾ ਵੀ ਹੈ। ਗੱਲ ਹੀ ਮੁਕਾ ਦਿੰਦਾ, ਸ਼ੁਰੂ ਕਰਦਾ ਤੇ ਸ਼ੁਰੂ ਕਰ ਦਿੰਦਾ, ਆਪੇ ਜੋ ਹੈ ਆਪੇ ਹੀ ਕਰਨ ਵਾਲਾ ਹੈ, ਆਪੇ ਕਰਨ ਕਰਾਉਣ। ਹਾਂ। ਔਰ ਹੁਣ ਇਹ ਕਹਿ ਕੇ ਕਿ ਵੀ ਉਹਦੇ ਨਾਮ ਨੂੰ ਜਿਹੜਾ ਉਹ ਵੱਡੜਾ ਝਾਲ ਵੇਲੇ ਜਪਣਾ, ਫਿਰ ਜਿਹੜੇ ਜਪਦੇ ਨੇ ਉਹਨਾਂ ਦੀ ਅਵਸਥਾ ਕੀ ਹੁੰਦੀ ਹੈ? ਅਗਲਾ ਸ਼ਲੋਕ ਹੈ, ਹਰ ਹਟ ਪੀ ਤੂੰ ਕਰੇ, ਬੋਲੇ ਭਲੀ ਬਾਣ, ਸਾਹਿਬ ਸਦਾ ਹਦੂਰ ਹੈ, ਕਿਆ ਉੱਚੀ ਕਰੇ ਪੁਕਾਰ, ਜਿਨ ਜਗਤ ਉਪਾਏ ਹਰ ਰੰਗ ਕੀਆ, ਤਿਸੈ ਵਿਟੋ ਕੁਰਬਾਨ, ਆਪ ਛੋੜੈ ਤਾਂ ਸ਼ੌ ਮਿਲੈ, ਸੱਚਾ ਇਹੋ ਵਿਚਾਰ, ਹਉਮੈ ਫਿੱਕਾ ਬੋਲਣਾ, ਬੁੱਝ ਨ ਸਕਾਂ ਕਾਰ, ਵਣ ਤ੍ਰਿਣ ਤ੍ਰਿਭਵਨ ਤੁਝੇ ਧਿਆਇਂਦਾ, ਅੰਦਿਨ ਸਦਾ ਵਿਹਾਨ, ਬਿਨ ਸਤਗੁਰ ਕਿਨੈ ਨ ਪਾਇਆ, ਕਰ ਕਰ ਥੱਕੇ ਵਿਚਾਰ, ਨਦਰ ਕਰੇ ਜੇ ਆਪਣੀ, ਤਾਂ ਆਪੇ ਲੈ ਸਵਾਰ, ਨਾਨਕ ਗੁਰਮੁਖ ਜਿਨੀ ਧਿਆਇਆ, ਆਏ ਸੇ ਪਰਵਾਨ। ਹੁਣ ਜੇ ਤੁਸੀਂ ਅਮਰੀਕਨ ਬੱਚਿਆਂ ਨੂੰ ਕਹੋਗੇ, ਜਿਹਨੂੰ ਗੁਰੂ ਸਾਹਿਬ ਨੇ ਹਰਹਟ ਕਿਹਾ, ਆਮ ਪੰਜਾਬੀ ਚ ਉਹਨੂੰ ਹਰਟ ਵੀ ਕਿਹਾ ਜਾਂਦਾ ਹੈ। ਹੁਣ ਜਦੋਂ ਖੂਹ ਦੇ ਵਗਦੇ ਨੇ, ਖੂਹ ਦੇ ਉੱਤੇ ਜਿਹੜਾ ਹਰਟ ਹੈ ਉਸ ਦੀ ਜਦੋਂ ਆਵਾਜ਼ ਆ ਰਹੀ ਹੁੰਦੀ ਹੈ, ਜਿਹਨੇ ਪਾਣੀ ਗੇੜਨੇ, ਤੇ ਉਹਦੀ ਆਵਾਜ਼ ਇਵੇਂ ਹੈ, ਜੇ ਤੁਹਾਡੇ ਅੰਦਰ ਰੱਬ ਵਸਦਾ ਹੈ ਤੇ ਫਿਰ ਹਰਟ ਦੀ ਜਾਂ ਹਰਹਟ ਦੀ ਆਵਾਜ਼ ਵੀ, ਹਲਟ ਵੀ ਉਹਨੂੰ ਕਹਿੰਦੇ ਨੇ, ਉਹ ਵੀ ਹੋਏਗੀ ਤੂੰ, ਕਿ ਮਨ ਉਹ ਵੀ ਕਹਿ ਰਿਹਾ ਹੈ। ਜੇ ਤੁਸੀਂ ਕੁੱਲ ਧਿਆਨ ਨਾਲ ਦੇਖੋਗੇ, ਤੁਹਾਡਾ ਅੰਦਰ ਜੁੜਿਆ ਤੇ ਉਹ ਤੁਹਾਨੂੰ ਆਵਾਜ਼ ਵੀ ਤੂੰ ਹੀ ਸੁਣਦੀ ਹੈ, ਕਿਉਂਕਿ ਤੁਹਾਡੇ ਅੰਦਰ ਰੱਬ ਵਸਦਾ ਹੈ। ਹਰਹਟ ਵੀ ਤੂੰ ਕਰੇ, ਬੋਲੇ ਭਲੀ ਬਾਣ, ਕਿ ਜਿਹੜਾ ਹਰਟ ਹੈ, ਹਰਹਟ ਹੈ, ਉਹ ਵੀ ਕਹਿ ਰਿਹਾ ਤੂੰ। ਕਿਉਂਕਿ ਜਦੋਂ ਅਸੀਂ ਰੂਹਾਨੀਅਤ ਦਾ ਦੂਸਰਾ ਪੱਖ ਦੇਖਦੇ ਹਾਂ ਵੀ ਸਾਡੇ ਅੰਦਰ ਕੀ ਹੈ, ਮੂੰਹ ਮੈਂ ਅਹੰ, ਜਿਸ ਨੂੰ ਅਨਾ, ਮੈਂ ਹੀ ਮੈਂ। ਔਰ ਇਧਰ ਗੁਰਬਾਣੀ ਦਾ ਫੈਸਲਾ ਇਹ ਹੈ ਕਿ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਮੂੰਹ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਇੱਕ ਪਾਸੇ ਮੈਂ, ਜੇ ਮੈਂ ਤੇ ਤੂੰ ਇਹ ਅੱਡ ਨੇ ਤੇ ਇਹ ਤਾਂ ਦੋ ਅੱਡ ਵਜੂਦ ਨੇ। ਸੋ ਜਦੋਂ ਤੁਸੀਂ ਤੂੰ ਕਹੋਗੇ ਤੇ ਮੂੰਹ ਮੁੱਕ ਜਾਂਦਾ ਹੈ ਤੇ ਤੁਸੀਂ ਫਿਰ ਉਹਦੇ ਨਾਲ ਜੁੜ ਜਾਂਦੇ ਹੋ। ਸਾਹਿਬ ਸਦਾ ਹਦੂਰ ਹੈ, ਕਿਆ ਉੱਚੀ ਕਰੇ ਪੁਕਾਰ, ਕਿ ਭਈ ਉਹਨੂੰ ਹਰਟ ਨੂੰ ਹੀ ਸੁਣ ਲੈ, ਉਹਨੂੰ ਹੀ ਕਹਿ ਰਹੇ ਨੇ ਕਿ ਵੀ ਦੇਖ ਰੱਬ ਤਾਂ ਮੇਰੇ ਹਜ਼ੂਰ ਹਮੇਸ਼ਾ ਵਸਣ ਵਾਲਾ ਹੈ, ਇਹਨੂੰ ਕਹਿਣ ਦੀ ਕੀ ਲੋੜ ਹੈ। ਜਿਨ ਜਗਤ ਉਪਾਏ ਹਰ ਰੰਗ ਕੀਆ, ਤਿਸੈ ਵਿਟੋ ਕੁਰਬਾਨ, ਜਿਹਨੇ ਜਗਤ ਉਪਾਇਆ, ਤੁਸੀਂ ਦੁਨੀਆ ਦੇ ਰੰਗ ਦੇਖੋ, ਇਸ ਵਾਹਿਗੁਰੂ ਤੋਂ ਕੁਰਬਾਨ, ਆਪ ਛੋੜਿਆ ਤਾਂ ਸ਼ੌ ਮਿਲੇ, ਸੱਚਾ ਇਹੋ ਵਿਚਾਰ, ਹਉਮੈ ਫਿੱਕਾ ਬੋਲਣਾ, ਬੁੱਝ ਨਾ ਸਕਾਂ ਕਾਰ, ਕਿ ਭਾਈ ਮੈਂ ਨੂੰ ਛੱਡੋ, ਸੱਚ ਦੇ ਨਾਲ ਜੁੜੋ ਤੇ ਫਿਰ ਇਹ ਪਿਆਰਾ ਮਿਲਦਾ ਹੈ। ਇਹੀ ਸੱਚੀ ਗੱਲ ਹੈ। ਜੇ ਤੁਸੀਂ ਹਉਮੈ 'ਚ ਰਹਿੰਦੇ ਹੋ, ਹੰਕਾਰ 'ਚ ਰਹਿੰਦੇ ਹੋ, ਫਿੱਕਾ ਬੋਲਣਾ, ਮਾੜੀ ਜ਼ਬਾਨ ਬੋਲਦੇ ਹੋ, ਬੁੱਝ ਨਾ ਸਕਾਂ, ਫਿਰ ਇਸ ਰੱਬ ਦੀ ਸਾਰੀ ਕਾਰ ਨੂੰ ਤੁਸੀਂ ਸਮਝ ਨਹੀਂ ਸਕਦੇ। ਵਣ ਤ੍ਰਿਣ ਤ੍ਰਿਭਵਨ ਤੁਝੇ ਧਿਆਇਂਦਾ, ਹੇ ਵਾਹਿਗੁਰੂ, ਸਾਰੀ ਜਗਤ, ਸਾਰੇ ਜੰਗਲ, ਵਣ ਤ੍ਰਿਣ ਤ੍ਰਿਭਵਨ, ਤਿੰਨੋਂ ਹੀ ਦੁਨੀਆ ਤੈਨੂੰ ਯਾਦ ਕਰਦੀਆਂ ਨੇ। ਅਨਦਿਨ ਸਦਾ ਵਿਹਾਨ, ਆਪਣੇ ਮਨ ਨੂੰ ਕਹਿ ਰਹੇ ਨੇ ਕਿ ਭਾਈ ਹਮੇਸ਼ਾ ਦਿਨ ਰਾਤ ਉਸ ਵਾਹਿਗੁਰੂ ਦੇ ਨਾਲ ਦੀ ਯਾਦ ਦੇ ਵਿੱਚ ਹੀ ਬਿਤਾ, ਬਿਨ ਸਤਗੁਰ ਕਿਨੈ ਨਾ ਪਾਇਆ, ਕਰ ਕਰ ਥੱਕੇ ਵਿਚਾਰ। ਇਸ ਗੱਲ ਨੂੰ ਵਿਚਾਰ ਕੇ ਦੇਖ ਲਓ, ਪਹਿਲੇ ਵੀ ਕਰ ਕਰਕੇ ਥੱਕ ਗਏ ਕਿ ਸਤਗੁਰੂ ਤੋਂ ਬਿਨਾਂ ਇਸ ਰੱਬ ਦੇ ਨਾਲ ਨਹੀਂ ਮਿਲਿਆ ਜਾ ਸਕਦਾ। ਨਦਰ ਕਰੇ ਜੇ ਆਪਣੀ,
ਤਾਂ ਆਪੇ ਲੈ ਸਵਾਰ, ਜੇ ਉਸ ਮਹਾਰਾਜ ਦੀ ਨਜ਼ਰ ਹੋਏ ਤੇ ਫਿਰ ਉਹ ਆਪ ਹੀ ਜਿਹੜਾ ਸਾਡੀ ਜ਼ਿੰਦਗੀ ਸਵਾਰ ਦਿੰਦਾ ਹੈ। ਨਾਨਕ ਗੁਰਮੁਖ ਜਿਨੀ ਤੇ ਆਏ ਸੇ ਪਰਵਾਨ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਹਨਾਂ ਨੇ ਰੱਬ ਵੱਲ ਜੁੜ ਕੇ ਉਸ ਵਾਹਿਗੁਰੂ ਨੂੰ ਧਿਆਇਆ, ਯਾਦ ਕੀਤਾ, ਉਹਨਾਂ ਦੀ ਜ਼ਿੰਦਗੀ ਅਲਟੀਮੇਟਲੀ ਜਿਹੜੀ ਯਾਦ ਚ ਗੁਜ਼ਰੀ ਹੈ ਉਸ ਦਰਗਾਹ ਦੇ ਵਿੱਚ ਪ੍ਰਵਾਨ ਹੋਏਗੀ ਜੀ ਤੇ ਫਿਰ ਲੋਕ ਸੁਖੀਏ ਪਰਲੋਕ ਪਰਲੋਕ ਸੁਹੇਲੇ। ਨਾਨਕ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਹੋ ਪ੍ਰਾਪਤ ਜਾਂਦੀ ਹੈ। ਜੀ ਹੋਏਗੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡਾਂ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।